ਹੁਣ ਜੇ ਦੈਮ ਕੁਬਾਲ ਨੇ ਆਖਿਆ ਅਲਫ ਆਇਆ ਥਾ ਇੱਥੇ ਲਾਲ ਖਰੀਦਣੇ ਨੂੰ ਪਰ ਇੱਥੇ ਬੰਦ ਕੋਲਿਆਂ ਦੇ ਪਾ ਬੈਠੋ। ਵਾਹ ਵਾਹ। ਤੈਨੂੰ ਹੁਕਮ ਸੀ ਕਸੂਰੀ ਖਰੀਦਣੇ ਦਾ, ਢੇਰ ਹਿੰਗ ਜਵੈਣ ਤੇ ਲਾ ਬੈਠੋ। ਲਾ ਬੈਠੋ। ਵਾਹ। ਤੈਨੂੰ ਹੁਕਮ ਸੀ ਕਸੂਰੀ ਖਰੀਦਣੇ ਦਾ, ਢੇਰ ਹਿੰਗ ਜਵੈਣ ਤੇ ਲਾ ਬੈਠੋ। ਕੀ ਦੱਸਦਾ ਉਹ ਸ਼ਾਹ ਥੋੜੀ और रकम सारी खेत बिच गवा बैठो। हुण मूर्खा वार पिया पुछना जदों रड़े ते मोन मना बैठे। हुण मूर्खा की पिया वार पुछना जदों रड़े ते मोन मना बैठे। मोन मना बैठे पक्का भी तां ही नहीं जो उस गल वाल भी मोन नहीं कोई बचाई। जी 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 जी। अल्लाह पाया से लाल खरीदने नूं। वाह। इत्थों लैके चले आ कचमियां। कचमियां मच बाल के नुकरे नहीं हो बैठे मर गया जिन्हां दा मचमियां। मचमियां। वाह। दाना हो के दाना सह खान लगो। वाह। तेनू आखदे सन बच बच मियां। बच मियां। अगो बेलिया हुण तकदीर तेरी कसूरवंद ने दसिया ही सच मियां। सच मियां। वाह जी वाह। ते ओ इसे दे नाल लगदियां उन्हें आख्या 100 जोड़े जोड़दा फिरे एवें असली लीड़े सज्जन हुण हटदे नहीं। आ काफर पढ़ कलमा मुसलमान हो गए ने पर बंदे कुफर दिलां चों क्यों कढदे ने। कुत्ते पै जावन ते बंदा बह जावे। बैठे बंदे नूं कुत्ते फिर वढ़दे नहीं पर एक कुत्तियां दी आदत है कसूर बंदा अज बैठे बंदे नूं बंदे ही पे छड्डदे ने। इस वास्ते उहदा आख्या सी इक थां ना सैयद भी लिखिआ। वाह वाह। ਉਹਨੇ ਆਖਿਆ ਖੁਸ਼ੀ ਹੋਵੇ ਤੇ ਹੱਥਾਂ ਤਾਦਾ ਹੋਵੇ, ਗਮੀ ਹੋਵੇ ਤੇ ਦੁੱਖ ਸੁਣਾਏ ਜਾਂਦੇ, ਦੁੱਖਾਂ ਬਾਝ ਨਿਕਾਲਦੇ ਛੇਕ ਹੁੰਦੇ, ਛੇਕਾਂ ਬਾਝ ਨਹੀਂ ਮੋਤੀ ਪਰੋਏ ਜਾਂਦੇ। ਵਾਹ ਬਾਬਾ ਜੀ ਵਾਹ। ਬਿਨਾਂ ਨੇ ਜੱਗ ਤੇ ਨਾ ਰਹਿੰਦਾ ਉਹ ਪੈਸੇ ਬਾਝ ਨਹੀਂ ਧੋਏ ਜਾਂਦੇ। ਵਾਹ। ਜਦੋਂ ਬਣਨ ਮੁਸੀਬਤਾਂ ਜਾਣ ਉੱਤੇ ਵਾਰੇ ਸ਼ਾਹ ਸੱਜਣ ਸਾਗ ਤੇ ਬੇਲੀ ਨੇ ਸਾਡੇ ਟੋਏ ਜਾਂਦੇ। ਵਾਹ ਜੀ ਵਾਹ। ਵਾਹ ਜੀ ਵਾਹ। ਇੱਕ ਇੱਕ ਲਫ਼ਜ਼ ਸੁੱਚੇ ਮੋਤੀ ਨੇ ਮਾਮਾ ਜੀ। ਕੀ ਬਾਤ। ਸੀਨ ਸੋਹਣੇ ਨਹੀਂ ਕਿਸੇ ਸਿਰ ਦੈਨ ਕਰਦੇ। ਵਾਹ। ਸੀਨ ਸੋਹਣੇ ਨਹੀਂ ਕਿਸੇ ਸਿਰ ਦੈਨ ਕਰਦੇ, ਉਮਰ ਦਗਿਆਂ ਵਿੱਚ ਗੁਜ਼ਾਰਦੇ ਨੇ। ਜਦੋਂ ਸਮਝਿਆ ਯਾਰ ਗਰੀਬ ਹੋਇਆ ਬੁੱਕਾਂ ਭਰ ਭਰ ਤਾਨੇ ਫਿਰ ਮਾਰਦੇ ਨੇ। ਹਾਏ ਹਾਏ ਹਾਏ। ਬੇੜੀ ਸ਼ੌਹ ਦਰਿਆ ਵਿੱਚ ਠੇਲ ਦਿੰਦੇ, ਨਾ ਡੋਬਦੇ ਨਾ ਹੀ ਤਾਰਦੇ ਨੇ। ਮੁਹੰਮਦ ਬੂਟਿਆ ਲਾਸ਼ ਖਵਾਰ ਕਰਦੇ ਉਹ ਨਾ ਦਫਨ ਕਰਦੇ ਨਾ ਹੀ ਸਾੜਦੇ। ਨਾ ਦਫਨ ਕਰਦੇ ਤੇ ਨਾ। ਅੱਛਾ ਬੂਟੇ ਵੀ ਪੂਰਾ ਗਹਿਰਾਈ ਚ ਜਾ ਕੇ ਲਫ਼ਜ਼ ਭਾਈ। ਕੀ ਬਾਤ ਕੀ ਬਾਤ जी बाबा जी। मामू जी वो तो ठीक है। सुनाओ। हाँ जी खैर तो ही सुनाओ। मैं सुनाओ तो ना के खैर असां वेखे ने सुलह करांदे जी जोर ला छड़दे ने पूरा ਉੱਠਦੇ ਹੀ ਤਾਂ ਨੇ ਉੱਠਦੇ ਹੀ ਤਾਂ। ਜਾਂਦੇ ਹੀ ਨਹੀਂ। ਉਹ ਆਂਦੇ ਨੇ ਹਾਂ ਨਹੀਂ ਜਾਣਾ ਭਈ ਆਇਆਂ ਦੀ ਹੁਣ ਲੱਜ ਰੱਖੋ ਇਹ ਆਹਾਂ ਜਾਣਾ ਹੀ ਨਹੀਂ। ਤੇ ਉਹ ਜਿਵੇਂ ਪੰਜਾਬੀ 'ਚ ਨਹੀਂ ਆਂਦਾ ਕਿ ਗੋਂਗਲਵਾਂ ਤੋਂ ਮਿੱਟੀ ਝਾੜਨੀ। ਹਾਂ ਇਹ ਵੀ ਮੁਨਾਫਕਾਂ ਵਾਲਾ ਕੰਮ, ਇਹ ਵੀ ਕੰਮ ਨਹੀਂ ਠੀਕ। ਇਹ ਬਹੁਤਾ ਬੁਰਾ। ਸੁਲਹ ਕੀਤਿਆਂ ਫਤਹ ਜੇ ਹੱਥ ਆਵੇ ਕਮਰ ਜੰਗ ਤੇ ਮੂਲ ਨਾ ਕਸੀਏ। ਜੇ ਇਹ ਗੱਲ ਫਾਇਦੇ ਵਾਲੀ ਹੈ ਤੇ ਫਾਇਦਾ ਕਿਸੇ ਨੂੰ ਪਹੁੰਚਾਉਣਾ ਚੰਗੀ ਗੱਲ। ਚੰਗੀ ਗੱਲ। ਠੀਕ ਬਾਤ। ਜੱਟ ਸੰਡਾ ਸੰਸਾਰ ਕਬੀਲਾ ਗਾਲਣਾ, ਕਾਂ ਕੁੱਤਾ ਕਰੜਾੜ ਕਬੀਲਾ ਪਾਲਣਾ। ਮਿਸਾਲ ਮੈਂ ਬੜੀ ਵਾਰ ਸੁਣੀ ਹੈ ਕਿ ਜੱਟ ਸੰਡਾ ਸੰਸਾਰ ਕਬੀਲਾ ਗਾਲਣਾ, ਕਾਂ ਕੁੱਤਾ ਕਰੜਾੜ ਕਬੀਲਾ ਪਾਲਣਾ। ਇਹਦੀ ਕੋਈ ਥੋੜੀ ਜੀ ਤਸ਼ਰੀਹ ਕਰੋ, ਵਜ਼ਾਹਤ ਕਰੋ ਤਾਂ ਕਿ ਕਿਸ ਤਰ੍ਹਾਂ ਮਿਸਾਲ ਹੈ, ਕਿਵੇਂ ਜੱਟ ਸੰਡਾ ਸੰਸਾਰ ਕਬੀਲਾ ਗਾਲਣਾ। ਭਈ ਇਹ 5-7 ਵੀ ਭਰਾ ਹੋਣ ਨਾ ਤੇ ਆਂਦੇ ਨੇ ਯਾਲਾ ਵਿੱਚੋਂ ਇੱਕ ਉਤਰ ਜਾਏ ਢੇਰੀ ਰਲੇ ਸਾਨੂੰ। ਅੱਛਾ ਜੱਟਾਂ ਦੀ ਇਹ ਗੱਲ ਹੈ। ਜੱਟਾਂ ਦੀ ਇਹ ਗੱਲ ਹੈ ਤਾਂ ਕਬੀਲਾ ਫਿਰ ਗਾਲਣਾ ਹੀ ਹੋਇਆ ਨਾ। ਕਬੀਲਾ ਗਾਲਣਾ ਤੇ ਸੰਡਾ ਸੰਡੇ ਨੂੰ ਵੇਖ ਲਵੇ ਹਾਂ ਤੇ ਉਹਨੂੰ ਮਾਰਨੋਂ ਨਹੀਂ ਮੁੜਦਾ। ਠੀਕ ਹੈ। ਉਹ ਵੀ ਗੱਲ ਨਹੀਂ। ਉਹ ਵੀ ਗੱਲ ਨਹੀਂ। ਉਹ ਵੀ ਗੱਲ ਨਹੀਂ ਹੋਇਆ। ਤੇ ਸੰਸਾਰ ਨੂੰ ਜਦੋਂ ਕੁਝ ਨਾ ਲੱਭੇ ਤੇ ਉਹਨੇ ਕੋਈ ਛੋਟਾ ਆਪਣੇ ਤੋਂ ਵੇਖ ਕੇ ਤੇ ਉਹਨੂੰ ਪੈ ਜਾਣਾ, ਉਹਨੂੰ ਖਾਈ ਜਾਣਾ। ਅੱਛਾ ਸੰਸਾਰ ਹੈ ਕੀ ਸ਼ਾਇਦ। ਮਗਰ ਮੱਛ ਜਿਹਨੂੰ ਆਂਦੇ। ਅੱਛਾ ਅੱਛਾ ਮਗਰਮੱਛ ਨੂੰ ਸੰਸਾਰ ਆਖਿਆ ਜਾਂਦਾ। ਉਹਨੂੰ ਹੋਰ ਕੋਈ ਹੈ ਲੱਭੇ ਤੇ ਉਹਨੇ ਖਾ ਛੱਡਣਾ ਆਪਣੇ ਤੋਂ ਛੋੜ, ਯਾਨੀ ਕਿ ਉਹ ਵੀ ਗੱਲ ਨਹੀਂ ਹੋਇਆ ਨਾ। ਜੱਟ ਸੰਡਾ ਸੰਸਾਰ ਕਬੀਲਾ ਗੱਲ ਨਾ। ਕਾਂ ਦੇ ਬੱਚੇ ਨੇ, ਬੱਚਾ ਤੇ ਉਂਝ ਕਿਸੇ ਵੀ ਜਾਨਵਰ ਦਾ ਹੋਏ ਜੀ ਉਹ ਆਪਣੀ ਹਿਫਾਜ਼ਤ ਕਰਦੇ ਨੇ, ਕੁਕੜੀ ਦਾ ਹੋਏ ਉਹ ਕਰਦੇ ਨੇ ਜੀ ਜੀ। ਪਰ ਕਾਂ ਤੁਸੀਂ ਜਾਂਦੇ ਹੋ ਉਹਨੇ ਕਿਧਰੇ ਆਂਡੇ ਦਿੱਤੇ ਉਹਨੂੰ ਤੁਹਾਨੂੰ ਦੂਰੋਂ ਹੀ ਠੁੰਗੇ ਲਾਪੇ ਦਾ ਮਾਰਨ। ਬਿਲਕੁਲ ਬਿਲਕੁਲ ਇੰਜੀ ਗੱਲ ਹੈ, ਕਈ ਵਾਰ ਇੰਜ ਹੋਇਆ ਵੀ। ਇਹ ਜਿਹੜਾ ਮੁਹਾਵਰਾ ਨਾ ਹਾਂ ਇਹ ਪੜਿਆ ਨਹੀਂ ਪੰਜਾਬੀ ਦੇ ਵਿੱਚ ਉਂਝ ਨਾ। ਚਲੋ ਇਹ ਰਾਏ ਜੇ, ਇਹ ਰਾਏ ਵਿੱਚ ਠੀਕ ਹੈ। ਰਾਏ ਜੇ ਮਤਲਬ ਹੈ ਕਿ ਲੋਕੀ ਆਮ ਬੋਲਦੇ ਨੇ। ਠੀਕ ਹੈ। ਉਂਝ ਇਹ ਜਿਹੜੀ ਗੱਲ ਹੈ ਨਾ ਵਾਰਿਸ ਸ਼ਾਹ ਨੇ ਇੰਜ ਕੀਤੀ ਹੈ ਕਿ ਜੱਟ ਸੰਡੇ ਸੰਸਾਰ ਨੂੰ ਭੁੱਖ ਚੰਗੀ। ਠੀਕ ਹੈ। ਤ੍ਰੈਵੇਂ ਰੱਜ ਕੇ ਗਾਲ ਦਾ ਟੱਬਰੀ, ਕੁੱਕੜ ਕਾਂ ਕੰਬੋ ਇਹ ਸਲੋਕ ਤਿੰਨਾ ਇਹਨਾਂ ਨਾਲ ਨਾ ਕਿਸੇ ਬਰਾਬਰੀ। ਵਾਹ
ਤੇ ਬੁਰਾ ਕਸਬ ਨਹੀਂ ਨੌਕਰੀ ਜੇੜ ਕੋਈ ਹੁਕਮ ਅੱਲਾ ਥੇ ਕਿਸੇ ਨਾ ਨਾਬਰੀ ਵਾਹ ਵਾਰੇ ਸ਼ਾਹ ਮੀਆਂ ਨੇਕ ਅਮਲ ਤੇਰੇ ਦਾੜੀ ਹੋ ਗਈ ਸ਼ੇਖ ਦੀ ਛਾਪੜੀ ਮੈਂ ਅਨਪੜ੍ਹ ਵਾਹ ਤੁਸੀਂ ਉਹ ਪੜ੍ਹੇ ਹੋਏ ਵਾਹ ਬਈ ਮੈਂ ਗੱਲ ਕਰਨੀ ਤੁਸਾਂ ਹੱਸਣਾ ਹੈ ਵਾਹ ਅੱਖਾਂ ਵਾਲਿਆਂ ਤੇ ਕਿਸੇ ਨੂੰ ਰਾਹ ਦੱਸਿਆ ਅੰਨਿਆਂ ਰਾਹ ਕੀ ਕਿਸੇ ਨੂੰ ਦੱਸਣਾ ਹੈ ਵਾਹ ਤੇਰੇ ਦਰ ਤੇ ਸਖੀਆ ਫੇਰ ਆਇਆ ਨਹੀਂ ਸਵੇਰ ਤੇ ਬੜੀ ਮੈਂ ਦੇਰ ਆਇਆ ਤੇਰੇ ਦਰ ਤੇ ਰੋ ਖਲੋ ਮੰਗਾ ਨਾ ਮੈਂ ਇਹ ਤੇ ਨਾ ਮੈਂ ਉਹ ਉਹ ਮੰਗਾ ਮੰਗਾ ਦੁਨੀਆ ਵਿੱਚ ਹੀ ਬਦਲ ਦੇ ਤਕਦੀਰ ਮੇਰੀ ਨਾ ਮੈਂ ਫੱਕ ਤੇ ਨਾ ਪਿਆ ਭੋ ਮੰਗਾ ਵਾਹ 32 ਦੰਦ ਤੇ ਸ਼ਰਬਤ ਨੇ ਕਾਤਲਾਂ ਨੂੰ ਵਾਹ ਉਥੋਂ ਹੀ ਥੋੜੀ ਜਿੰਨੀ ਮੈਂ ਵੀ ਪਿਆ ਖੋ ਮੰਗਾ ਵਾਹ ਬਈ ਜਿੱਥੋਂ ਚੰਨ ਤੇ ਤਾਰਿਆਂ ਲਈ ਰੋਸ਼ਨੀ ਵਾਹ ਕਸੂਰ ਬੰਦਾ ਉਥੋਂ ਹੀ ਥੋੜੀ ਜਿੰਨੀ ਮੈਂ ਵੀ ਪਿਆ ਲੋ ਮੰਗਾ। ਮੈਂ ਵੀ ਪਿਆ ਲੋ ਮੰਗਾ ਵਾਹ ਜੀ ਵਾਹ ਕੀ ਬਾਤ ਕੀ ਬਾਤ ਬਤੀ ਦਾਨ ਤੇ ਸ਼ਰਬਤ ਕਾਦਲਾਂ ਉਥੋਂ ਮੈਂ ਵੀ ਥੋੜੀ ਜਿੰਨੀ ਪਿਆ ਥੋੜੀ ਜਿੰਨੀ ਪਿਆ ਖੋ ਠੀਕ ਹੈ ਵਾਹ ਠੀਕ ਹੈ ਠੀਕ ਹੈ ਕੀ ਬਾਤ ਇਹ ਆਪਣੀ ਅਕਲ ਦੇ ਮੁਤਾਬਕ ਹੀ ਬੰਦੇ ਗੱਲ ਕਰਨੀ ਹੁੰਦੀ ਨੇ ਮੇਰੀ ਅਕਲ ਆਂਦੀ ਹੈ ਕਿ ਗਿਲਾ ਕਰ ਲੈਣਾ ਚੰਗਾ ਚੁੱਪ ਨਹੀਂ ਚੰਗੀ ਚੁੱਪ ਨਹੀਂ ਚੁੱਪ ਨਹੀਂ ਕਈਆਂ ਥਾਵਾਂ ਤੇ ਜਿਹੜਾ ਨਾ ਉਹ ਚੁੱਪ ਵੀ ਬੰਦੇ ਨੂੰ ਵੱਟਣੀ ਪੈਂਦੀ ਹੈ ਤੇ ਚੁੱਪ ਨਾ ਬੰਦਾ ਵੱਟੇ ਤੇ ਮਰ ਵੀ ਜਾਂਦਾ ਹੈ। ਠੀਕ ਹੈ ਉਹਨਾਂ ਆਖਿਆ ਬੋਲਣ ਨਾਲੋਂ ਚੁੱਪ ਚੰਗੇਰੀ ਤੇ ਚੁੱਪ ਦੇ ਨਾਲੋਂ ਪਰਦਾ ਵਾਹ ਜੇਕਰ ਮਨਸੂਰ ਬੋਲਦਾ ਨਾ ਤੇ ਸੂਲੀ ਕਾਨੂੰ ਚੜਦਾ ਤੇ ਸੂਲੀ ਕਾਨੂੰ ਚੜਦਾ ਕਈਆਂ ਥਾਂ ਤੇ ਚੁੱਪ ਰੱਖਣੀ ਵੀ ਪੈਂਦੀ ਬੋਲ ਕੇ ਚਲੇ ਚੁੱਪ ਨੂੰ ਐਡਾ ਮਾੜਿਆ ਵੀ ਨਾ ਕਰ ਉਹ ਨਾ ਕੋਈ ਬੀਬੀ ਬੰਦਾ ਲੜ ਪਏ ਨਾ ਆਪਸ ਦੇ ਵਿੱਚ ਦੋਵੇਂ ਤੇ ਉਹ ਬੰਦੇ ਨੇ ਆਖਿਆ ਵੀ ਤੂੰ ਕਰ ਲੈ ਹੈ ਜਿੰਨੀਆਂ ਕਿ ਤੂੰ ਕਰਨੀਆਂ ਨੇ ਉਹ ਗਾਲਾਂ ਕੱਢੀ ਆਵੇ ਉਤਰਿਆ ਆਵੇ ਖਤਰਿਆ ਆਵੇ ਫਲਾਣਿਆ ਆਵੇ ਟਿੰਗਰ ਤੇ ਬੰਦਾ ਚੁੱਪ ਕਰ ਰਿਹਾ ਬਿਲਕੁਲ ਹੀ ਚੁੱਪ ਕਰ ਰਿਹਾ ਉਹ ਜਾ ਕੇ ਮੈਂ ਨਹੀਂ ਕਰਦਾ ਗਾਂਡਾ ਕੰਡ ਕੇ ਤੂੰ ਵੀ ਸੁਣਾ ਤੇ ਜਦੋਂ ਚੁੱਪ ਕਰ ਰਿਹਾ ਨਾ ਤੇ ਬੀਬੀ ਆਖੇ ਲੜਾਈ ਤੇ ਮੁੱਕ ਜਾ ਬੀਬੀ ਮੁੜੇ ਜੂ ਨਾ ਉਹ ਚੁੱਪ ਕਰੇ ਤੇ ਬੀਬੀ ਆਪਣਾ ਨਾ ਚੌਥੇ ਗੇਅਰ 'ਚ ਗੱਡੀ ਪਾਈ ਤੇ ਕੱਢੀ ਆਏ ਗਾਲਾਂ ਤੇ ਉਹ ਬੰਦਾ ਚੁੱਪ ਕਰ ਰਿਹਾ ਤੇ ਆਂਦੀ ਲੜਾਈ ਤੇ ਮੁੱਕ ਜਾਂਦੀ ਪਰ ਤੇਰੀ ਚੁੱਪ ਨਹੀਂ ਮੁੱਕਣ ਦਿੰਦੀ ਲੜਾਈ ਮੁੱਕ ਜਾਂਦੀ ਆ ਤੇਰੀ ਚੁੱਪ ਨਹੀਂ ਮੁੱਕ ਬਈ ਤੂੰ ਕੁੰਦਾ ਨਹੀਂ ਪਿਆ ਬਈ ਉਹਨੂੰ ਸੋਚਦਾ ਕਿ ਨਾ ਵੀ ਲੜਾਈ ਮੁੱਕੇ ਕਿਤੇ ਫਿਰ ਕੁਵੇਂ ਦਾ ਕੰਮ ਵਧੇ ਕਈ ਵਾਰੀ ਬੰਦਾ ਚੁੱਪ ਕਰ ਰਿਹਾ ਨਾ ਤੇ ਮੈਂ ਇਹ ਵੀ ਗੱਲ ਆਨਾ ਕਿ ਜੇ ਕਿਸੇ ਨੂੰ ਤਕਲੀਫ ਦੇਣੀ ਹੋਏ ਨਾ ਫਿਰ ਬੋਲ ਪੈਣਾ ਚਾਹੀਦਾ ਤੇ ਇਸ ਤਰ੍ਹਾਂ ਕਰੋ ਕਿ ਚੁੱਪ ਇੰਜ ਦੀ ਵੱਟ ਛੱਡੋ ਤੁਹਾਡੀ ਚੁੱਪ ਕਈ ਵਾਰੀ ਅਗਲੇ ਨੂੰ ਬੜੀ ਤਕਲੀਫ ਦੇ ਦੇਂਦੀ ਖਮੋਸ਼ ਹੋਇਓ ਕੌਣ ਆਖੋ ਹੀ ਕੁਝ ਵੀ ਨਾ ਉਹ ਕੁਝ ਵੀ ਕਹੇ ਤੁਸੀਂ ਚੁੱਪ ਹੋ ਉਹ ਬੰਦਾ ਬਿਜ਼ਤ ਹੋ ਜਾਂਦਾ ਆਪਣੀਆਂ ਨਜ਼ਰਾਂ 'ਚ ਆਪ ਵੀ ਕਿ ਯਾਰ ਹੈ ਤੇ ਹਾਂ ਪਰ ਇਹਦਾ ਜ਼ੁਲਮ ਵੀ ਨਹੀਂ ਕਰਨਾ ਕਸੂਰ ਦੇ ਮੁਤਾਬਕ ਹਾਂ ਜਿੱਡਾ ਕਸੂਰ ਹੋਵੇ ਨਾ ਉਹਦੇ ਸਜ਼ਾ ਕਰੀ ਜਾਓ ਗੱਲਾਂ ਜਿਹੜੀ ਐਡਾ ਕਸੂਰ ਵੀ ਨਾ ਹੋਵੇ ਤਾਂ ਬੰਦਾ ਐਡੀ ਸਜ਼ਾ ਦੇ ਮੇਰਾ ਮਤਲਬ ਤੁਹਾਡੇ ਬਾਰੇ ਕੋ ਰਹਿ ਨਹੀਂ ਮੈਂ ਸੇ ਕਰਕੇ ਚੁੱਪ ਕਰ ਮੈਂ ਤੁਹਾਡੇ ਬਾਰੇ ਕੋ ਰਹਿ ਨਹੀਂ ਜਾ ਵਾਹ ਬਈ ਗੱਲੇ ਕੱਥੀ ਤੇ ਮੈਂ ਵਾਡੀ ਕਰਤੂਤ ਦੀ ਜਠਾਣੀ ਨਾ ਕੋਈ ਲੈਣੀ ਦੇਣੀ ਗੱਲਾਂ ਨਾ ਇਹ ਗੱਲ ਖੁੱਲ ਕੇ ਕਰ ਨਹੀਂ ਗੱਲ ਚੰਗੀ ਦਾ ਧਿਆਨ ਨਾ ਕਰ ਕਰਕੇ ਤੇ ਅੱਛਾ ਵੀ ਤੁਹਾਨੂੰ ਸਮਝ ਆਈ ਬਾਬੇ ਹੋਰਾਂ ਦੀ ਗੱਲ ਦੀ ਕਿ ਨਹੀਂ ਆਈ ਮੈਨੂੰ ਨਹੀਂ ਆਈ ਉਹ ਇਹ ਤਾਂ ਉਂਝ ਬੰਦੇ ਲੰਘ ਲਾਂਦੇ ਨੇ ਨਾ ਅੱਖ ਵੇਖ ਜਵਾਨ ਦੀ ਤੇਜ਼ ਕਿੱਡੀ ਹੋਵੇ ਬੱਲੇ ਨਹੀਂ ਉਹਨੇ ਆਖਿਆ ਇੱਕ ਮੈਂ ਸੋਹਣੀ ਤੂੰ ਨੈਣ ਨਸ਼ੀਲੇ ਨੈਣ ਤੇ ਨਸ਼ੀਲੇ ਹੈ ਨਾ ਅੱਖ ਤੇ ਹੈ ਨਾ ਫਿਰ ਉਂਝ ਵੀ ਸੋਹਣਾ ਨਹੀਂ ਮਾਸ਼ਾਅੱਲਾ ਜੀ ਸਾਡੀ ਆਖਿਆ। ਮਹਿਫਲ ਦੀ ਰੌਣਕ ਹੈ ਬਾਬਾ ਜੀ ਗੱਲ ਉੱਚੀ ਉਹਨਾਂ ਦੇ ਫਿਰ ਉੱਚੀ ਕਰਿਆ ਕਰੋ ਹਾਂ ਥੋੜੀ ਜਰਾ ਮੱਠੇ ਹਾਂ ਉਹ ਮੱਠੀ ਤੇ ਲੈਂਦੀ ਛੱਡਦੀ ਕੱਖ ਨਹੀਂ ਬਈ ਆਵਾਜ਼ ਉੱਚਾ ਹੋਵੇ ਉਹ ਵੀ ਤਾਂ ਚੰਗਾ ਜੋ ਵੀ ਚੰਗਾ ਤੋਂ ਆਖਿਆ ਕੋਈ ਵੀ ਨਹੀਂ ਚੰਗਾ ਚੰਗਾ ਬੰਦੇ ਦਾ ਵਰਤੋਂ ਭਾਜੀ ਹੁੰਦਾ ਹਾਂ ਇਹ ਤਾਂ ਠੀਕ ਹੈ ਵਰਤੋਂ ਭਾਜੀ ਦਾ ਬੰਦਾ ਖਰਾਬ ਹੋਵੇ ਸਾਰੇ ਖਰਾਬ ਹੁੰਦੇ ਇਹ ਠੀਕ ਹੈ ਗੱਲ ਠੀਕ ਹੈ ਤੁਹਾਡੀ ਉਹ ਗੱਲਾਂ ਨਾਲ ਬੰਦਾ ਵਰਤੋਂ ਭਾਂਜੀ ਨਾਲ ਤੇ ਖਰਾਬ ਪਿਆ ਕਰਨ ਤਾਂ ਹੀ ਤੇ ਨਵਾਂ ਸਾਨੂੰ ਪਿਆ ਨਹੀਂ ਆ ਵਰਤੋਂ ਭਾਂਜੀ ਖਰਾਬ ਨਹੀਂ ਇੱਕ ਹੋਰ ਸਾਰੀ ਤੁਹਾਂ ਕੀਤੀ ਤੁਹਾਡੇ ਅੱਗੇ ਆਉਂਦੀ ਵੀ ਮੈਂ ਤੇ ਕੁਝ ਨਹੀਂ ਕੀਤਾ ਮੈਂ ਉਂਝ ਨਾ ਇਹ ਗੱਲ ਆਨਾ ਯਾਰ ਉਹ ਹੁੰਦਾ ਜਿਹੜਾ ਯਾਰ ਦੀ ਕੈੜ ਲੈਂਦਾ ਰਹੇ ਉਹਦੇ ਹਾਲ ਹਵਾਲ ਤੋਂ ਵਾਕਿਫ ਰਹੇ ਇੱਕ ਬਜ਼ੁਰਗਾਂ ਨੇ ਗੱਲ ਆਖੀ ਬੜੀ ਸੋਹਣੀ ਕਿ ਤੁਹਾਡਾ ਸੱਜਣ ਉਹ ਹੈ ਕਿ ਤੁਹਾਡਾ ਉਹ ਜਿਹੜਾ ਘਰ ਨੂੰ ਰਾਹ ਜਾਂਦਾ ਨਾ ਸੱਜਣ ਦੇ ਘਰ ਨੂੰ ਉਹਦੇ ਤੇ ਘਾਹ ਨਾ ਆਉਗੇ ਉਸ ਘਾਸੀ ਦੇ ਉੱਤੇ ਘਾਹ ਨਾ ਆਉਗੇ ਵੀ ਤੁਹਾਡਾ ਆਉਣ ਜਾਣ ਲੱਗਿਆ ਰਹੇ ਕੋਈ ਬਜ਼ੁਰਗ ਸਨ ਤੇ ਉਹਨਾਂ ਦੇ ਕੋਲ ਉਹਨਾਂ ਦਾ ਸੱਜਣ ਆਇਆ ਤੇ ਆ ਕੇ ਆਖਣ ਲੱਗਾ ਮੈਨੂੰ ਕੋਈ ਪੈਸਿਆਂ ਦੀ ਜ਼ਰੂਰਤ ਹੈ ਕੋਈ ਲੋੜ ਪੈ ਗਈ ਹੈ ਤੇ ਮੈਂ ਬੜਾ ਫਸਿਆ ਸੀ ਤੇ ਉਸ ਅੰਦਰੋਂ ਨਾ ਪੈਸੇ ਕੱਢ ਕੇ ਲਿਆਂਦੇ ਉਹ ਜਿਨ੍ਹਾਂ ਕੋਲ ਗਏ ਤੇ ਉਹ ਫਿਰ ਢਾਹ ਮਾਰ ਕੇ ਰੋਏ ਉੱਚੀ ਉੱਚੀ ਆਵਾਜ਼ ਨਿਕਲ ਆਈ ਨਾ ਵੀ ਉਹ ਹੋ ਤੇ ਉਹਨੇ ਆਖਿਆ ਵੀ ਮੈਨੂੰ ਲੋੜ ਸੀ ਮੈਂ ਤੇਰੇ ਕੋਲ ਆਇਆ ਤੇ ਤੂੰ ਰੋਂਦਾ ਅੱਗੋਂ ਕਿਉਂ ਹੈ ਤੁਸੀਂ ਆਖਿਆ ਐ ਲੈ ਤੇ ਮੈਂ ਤੇਰਾ ਕਾਹਦਾ ਸੱਜਣਾ ਵੀ ਤੈਨੂੰ ਆ ਕੇ ਦੱਸਣਾ ਪਿਆ ਕਿ ਤੂੰ ਪਰੇਸ਼ਾਨ ਤੇ ਤੈਨੂੰ ਲੋੜ ਹੈ ਮੈਨੂੰ ਕਿਉਂ ਨਹੀਂ ਪਤਾ ਲੱਗਾ ਮੈਨੂੰ ਪਤਾ ਮੈਂ ਲੈ ਕੇ ਜਾਂਦਾ ਤੇ ਉਹ ਸੀ ਹੈ
ਲੈ ਕੇ ਜਾਂਦਾ ਤੇ ਫੇਰ ਸੀ ਫੇਰ ਮੈਂ ਤਾਂ ਤੈਨੂੰ ਆਪ ਆਉਣਾ ਪਿਆ, ਮੈਂ ਤੇਰੇ ਤੋਂ ਵਾਕਫ ਨੇ ਨਹੀਂ। ਤੁਹਾਨੂੰ ਪਤਾ ਲੱਗ ਜਾਂਦਾ ਇਹਨੂੰ ਤਕਲੀਫ ਇਹਨੂੰ ਸਜਣਾ ਦੀ ਬਾਤ ਲੈਂਦਿਆਂ ਜਾਣ ਜਿਹੜੇ ਗਾਫਲ ਹੋ ਜਾਣ ਹਾਂਜੀ। ਯਾਰੀਆਂ ਤੋਂ ਸਜਣਾ, ਫਿਰ ਉਹੀ ਗੱਲ ਵੀ ਮੋਏ ਦੇ ਮੂੰਹ ਨੂੰ ਮੱਖਣ ਲਾਣ ਵਾਲੀ ਗੱਲ, ਮੋਇਆਂ ਤੇ ਲਾਣ ਸੁਣ ਕੇ ਫਿਰ ਸਾਰੇ ਹੀ ਆ ਜਾਣੇ ਨਾ। ਵੀ ਮੇਰਾ ਮਤਲਬ ਉਦੋਂ ਤੇ ਆਪਣੇ ਕੀ ਤੇ ਪਰਾਏ ਕੀ, ਉਸ ਵੇਲੇ ਤੇ ਫਿਰ ਸਾਰਿਆਂ ਨੇ ਰਲਣ ਦੀ ਕੋਸ਼ਿਸ਼ ਕਰਨਾ ਨਾ, ਵੀ ਟਾਈਮ ਕੱਢ ਕੇ ਜਨਾਜ਼ੇ ਦੇ ਆਪਣੀ। ਜਿਹੜੀਆਂ ਮਹਿਫਲਾਂ ਨੇ, ਇਹ ਜਿਹੜੀਆਂ ਸੰਗਤਾਂ ਨੇ, ਅੱਲਾ ਦੀ ਜ਼ਾਤ ਤੁਹਾਡਾ ਸਾਇਆ ਸਾਡੇ ਸਿਰ ਤੇ ਸਲਾਮਤ ਰੱਖੇ, ਪਰ ਆਪਣੀ ਹੱਥੀ ਕਿੰਨੇ ਟੋਰ ਨਹੀਂ ਬੈਠੇ। ਉਹਨੇ ਆਖਿਆ ਚਲੋ ਚਲੀ ਹਰਦਮ ਇਥੋਂ ਹੋ ਰਹੀ ਹੋ, ਕਈਆਂ ਮਾਵਾਂ ਦੇ ਇਥੋਂ ਫਰਜ਼ੰਦ ਟੁਰ ਗਏ, ਕਈ ਪਾ ਨਹੀਂ ਵੀ ਇਥੋਂ ਕੂਚ ਕਰ ਗਏ ਤੇ ਕਈ ਕਰਕੇ ਸਿਰ ਬੁਲੰਦ ਟੁਰ ਗਏ, ਕਈ ਰਾਹ ਬਣਾਉਂਦੇ ਹੀ ਟੁਰ ਗਏ ਨੇ, ਕਈ ਕਰ ਕਰਕੇ ਰਾਹ ਬੰਦ ਟੁਰ ਗਏ। ਕਸੂਰਮੰਦਾ ਹੋਏ ਤੂੰ ਵੀ ਇੱਥੇ ਨਹੀਂ ਹੋ ਰਹਿਣਾ, ਵਾਰਿਸ ਸ਼ਾਹ ਟੁਰ ਗਏ, ਬਿੰਦੀ ਚੰਦ ਟੁਰ ਗਏ। ਆ ਕਿੰਨੇ ਆਪਣੀ ਹੱਥੀ ਟੋਰ ਨਹੀਂ। ਮੇਰਾ ਮਤਲਬ ਹੈ ਮੈਂ ਹੁਣ ਕਿੰਨੀ ਕੁ ਉਮਰ ਹੈ ਮੇਰੀ, ਆਪਣੀ ਹੱਥੀ ਮੈਂ ਤਰੇ ਆਪਣੇ ਯਾਰ ਜਿਨ੍ਹਾਂ ਨੂੰ ਮਤਲਬ ਬੰਦਾ ਸੱਜਣ ਆਂਦਾ, ਮੇਰੇ ਦੁੱਖ ਸੁੱਖ ਦੇ ਭਾਈਵਾਲ ਸੱਜਣ ਤੇ ਅਸਲੀ ਉਹ ਹੀ ਹੈ ਨਾ, ਜਿਹੜਾ ਲੰਘਦਾ ਭਾਈਵਾਲ ਹੈ, ਦੁੱਖ ਸੁੱਖ ਦਾ ਭਾਈਵਾਲ। ਮੈਂ ਤਰੇ ਟੋਰ ਬੈਠਾ ਇੰਨੀ ਕੁ ਉਮਰ ਦੇ ਵਿੱਚ। ਅਸਲ 'ਚ ਨਾ ਅੱਜ ਸੱਜਣ ਦੀ ਵੰਡ ਕਰ ਛੜੀ ਕਰਨੀ ਚਾਹੀਦੀ, ਹਰ ਜ਼ਰੂਰਤ ਬੰਦਾ ਹਰ ਬੰਦੇ ਤੇ ਗਿਲਾ ਪਿਆ ਕਰ। ਹਾਂ ਵੰਡ ਇੰਜ ਜੀ। ਇੱਥੇ ਆ ਕੇ ਨਾ ਬੜੇ ਮੈਂ ਵੇਖੇ ਨੇ ਪੜ੍ਹੇ ਲਿਖੇ ਲੋਕ, ਬਹਰਹਾਲ ਉੱਥੇ ਉਸ ਤਰ੍ਹਾਂ ਦੀ ਵੰਡ ਨਹੀਂ ਕਿਸੇ ਕੋਲ ਹੋਈ। ਵਾਰਿਸ ਸ਼ਾਹ ਨੇ ਇੱਕ ਫਿਕਰੇ ਦੇ ਵਿੱਚ ਕੀਤੀ ਹੈ ਜੀ, ਪਰ ਉਹਦਾ ਮਤਲਬ ਮੈਨੂੰ ਸਮਝ ਆਈ ਹੈ ਕੋਈ 20 ਸਾਲਾਂ ਬਾਅਦ। ਵਾਹ ਸੱਚੀ ਗੱਲ, ਵਾਹ ਬਈ ਵਾਹ। ਮਤਲਬ ਵਰਤੀ ਜਾ ਪਤਾ ਉਹਦੇ ਲੱਗ ਜੀ ਜੀ। ਉਹ ਗੱਲ ਲੱਭੀ ਨਾ, ਫਿਰ ਉਹਨੇ ਪਹਿਲਾ ਪੈਰੇ ਦਾ ਸ਼ੇਰ ਹੈ ਵੀ ਕਿ ਦੋਸਤ ਸੋ ਜੋ ਭਬਤ ਵਿੱਚ ਭੀੜ ਕੱਟੇ, ਯਾਰ ਸੋਈ ਜੋ ਜਾਨ ਕੁਰਬਾਨ ਹੋ। ਇੱਕ ਫਿਕਰੇ ਦੇ ਵਿੱਚ ਉਹਨੇ ਦੋ ਰੱਖੇ ਨੇ, ਅਸੀਂ ਯਾਰ ਦੋਸਤ ਇੱਕੋ ਹੀ ਗਿਣ ਛੱਡਨੇ। ਠੀਕ ਹੈ ਠੀਕ ਹੈ ਠੀਕ ਹੈ। ਇਹ ਮੈਂ ਅੱਜ ਗਿਲਾ ਮਕਾਨ ਲਗਾ ਜਿਹੜਾ ਇੱਕ ਦੂਜੇ ਦਾ ਗਿਲਾ ਕਰਦਾ, ਠੀਕ ਹੈ ਜਿਹਦਾ ਨਾਂ ਹੈ ਨਾ ਪਿਆਰ। ਜੀ। ਇਹਦੇ 6 ਸਟੈਪ ਨੇ। ਅੱਛਾ ਵਾਹ ਵਾਹ। ਜਿਹਦਾ ਨਾਂ ਪਿਆਰ ਹੈ ਇਹਦੇ 6 ਸਟੈਪ ਨੇ। ਪਹਿਲਾ ਸਟੈਪ ਹੈ ਰੁਝਾਨ। ਇਹ ਰੁਝਾਨ ਮੈਂ ਤੁਹਾਡੇ ਵੱਲ ਨਜ਼ਰ ਮਾਰੀ, ਰੁਝਾਨ ਕੀਤਾ ਥੋੜਾ ਜਿਹਾ, ਚਲੋ ਰੁਝਾਨ ਕੀਤਾ, ਗੱਲਬਾਤ ਹੋਈ ਹੈ ਤੇ ਅੱਲਾ ਇਹ ਪਹਿਲਾ ਸਟੈਪ। ਵਾਹ। ਦੂਸਰਾ ਸਟੈਪ ਹੈ ਮਿਲਾਨ, ਥੋੜਾ ਬਹੁਤਾ। ਠੀਕ ਹੈ। ਚਲੋ ਜੀ, ਕਿਸੇ ਵੇਖਣ ਵਾਲੇ ਆਖਣਾ ਕਿ ਆ ਬੈਂਦੇ ਨੇ ਬੰਦੇ ਯਾਰ, ਇਹ ਯਾਰ ਨੇ। ਠੀਕ ਹੈ। ਹਾਲਾਂ ਯਾਰ ਨਹੀਂ, ਇਹ ਕੀ ਪਤਾ ਹੈ ਨਹੀਂ। ਇਹ ਦੂਸਰਾ ਸਟੈਪ। ਠੀਕ ਹੈ। ਤੀਸਰਾ ਸਟੈਪ ਹੈ ਦਿਲਚਸਪੀ। ਠੀਕ ਹੈ। ਦਿਲਚਸਪੀ ਯਾਰ ਭਾ ਸਰਦਾਰ ਨਹੀਂ ਆਇਆ, ਹਾਂ ਜੀ ਜੀ ਯਾਰ ਵੈਸ ਘੁੰਮਣ ਨਹੀਂ ਆਇਆ, ਜੀ 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 ਜੀ। ਦਿਲਚਸਪੀ ਹੋ ਗਈ ਨਾ। ਠੀਕ ਹੈ ਠੀਕ ਹੈ ਠੀਕ ਹੈ। ਉਹ ਥੋੜਾ ਜਿਹਾ ਫਿਰਨਾ ਤੇ ਵੇਖਣ ਵਾਲਾ ਆਮ ਹੈ, ਬੜੇ ਪੱਕੇ ਯਾਰ ਠੀਕ ਹੈ। ਨਹੀਂ, ਹਾਲਾਂ ਦਿਲਚਸਪੀ ਤੱਕ ਬਾਤ। ਵਾਹ। ਚੌਥਾ ਸਟੈਪ ਹੈ ਮੁਹੱਬਤ। ਸਟੈਪ ਬਾय ਸਟੈਪ। ਸਟੈਪ ਬਾय ਸਟੈਪ। ਵਾਹ। ਚੌਥਾ ਸਟੈਪ ਪਿਆਰ ਦੇ ਹੈ ਮੁਹੱਬਤ। ਮੁਹੱਬਤ ਹੋ ਗਈ। ਮੁਹੱਬਤ ਇਹ ਵੇ ਕਿ ਤੁਸੀਂ ਮੇਰੇ ਕੰਮ ਆ ਗਏ ਤੇ ਮੈਂ ਤੁਹਾਡੇ ਕੰਮ ਆ ਗਿਆ, ਤੁਸੀਂ ਨਹੀਂ ਆਏ ਤੇ ਮੈਂ ਗਿਲਾ ਸ਼ੁਰੂ ਕਰ ਦਿੱਤਾ। ਇਹ ਮੁਹੱਬਤ ਹੈ। ਮੁਹੱਬਤ ਨੂੰ ਐਡਾ ਉੱਤੇ ਨਾ ਲੈ ਜਾਓ, ਚੰਗੀ ਹੁੰਦੀ। ਇਹ ਕਈ ਮੁਹੱਬਤਾਂ ਬਦਨਾਮ ਕੀਤੀਆਂ ਗਈਆਂ ਨੇ। ਠੀਕ ਆਂਦੇ ਹੋ ਬੇ, ਠੀਕ ਆਂਦੇ ਹੋ। ਪੰਜਵਾਂ ਸਟੈਪ ਹੈ ਇਸ਼ਕ। ਜਦੋਂ ਇਸ਼ਕ ਹੁੰਦਾ ਨਾ ਉਦੋਂ ਫਿਰ ਉਹ ਇੱਕ ਦੂਜੇ ਤੋਂ ਬਗੈਰ ਰਹਿੰਦਾ ਨਹੀਂ। ਹਾਏ 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 ਹਾਏ। ਜੇ ਉਹ ਮਿਲੇ ਨਾ ਤੇ ਉਹਨੂੰ ਰੋਟੀ ਵੀ ਨਹੀਂ ਫਿਰ ਸੁੱਝਦੀ। ਜਾਂ ਮਿਲੇ ਮਹਬੂਬੀਆ ਮੌਤ ਆਵੇ, ਗੱਲ ਉੱਥੇ ਆ ਗਈ ਨਾ ਫਿਰ। ਠੀਕ ਹੈ ਜੀ ਜੀ। ਇਹ ਹਾਲੇ ਪੰਜਵਾਂ ਹੈ। ਅੱਛਾ ਅੱਛਾ। ਲੋਕੀ ਇਸ਼ਕ ਨੂੰ ਆਖਰ ਤੇ ਸਮਝਦੇ ਨੇ, ਨਹੀਂ ਨਹੀਂ, ਅੱਛਾ ਇਹ ਪਿਆਰ ਦਾ ਪੰਜਵਾਂ ਸਟੈਪ। ਅੱਛਾ ਇੱਥੇ ਆ ਕੇ ਆਮ ਲੋਕ ਆਂਦੇ ਨੇ ਲੈ ਵੇ ਆ ਉਹਦੇ ਇਸ਼ਕ 'ਚ ਮਰ ਗਿਆ, ਗਲ ਗਿਆ। ਅੱਛਾ 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 ਅੱਛਾ। ਅੱਗੋਂ ਯਾਰ ਤੂੰ ਉੱਤੇ ਵੇ ਜਨੂਨ। ਜਨੂਨ ਆਂਦਾ ਨਾ ਪਾਗਲਪਨ। ਇੰਤਹਾ ਦੀ ਹੱਦ ਪਿਆਰ ਤੱਕ 'ਚ ਇੰਤਹਾ ਦਰਜੇ ਦਾ ਜਨੂਨ ਹੋ ਜਾਣਾ ਤੇ ਉਹਦੇ ਮਤਲਬ ਕਿ ਪਾਗਲ ਹੋ ਜਾਣਾ ਜੇ ਉਹ ਲੱਭੇ ਨਾ। ਲੱਭੇ ਨਾ। ਇਹ ਵੇ ਪਿਆਰ ਦਾ 6ਵਾਂ ਸਟੈਪ ਆਖਰੀ। ਠੀਕ ਹੈ। ਹੁਣ ਮੈਨੂੰ ਇਹ ਗੱਲ ਦੱਸੋ ਕਿ ਮੇਰੇ ਤੁਹਾਡੇ ਨਾਲ ਦਿਲਚਸਪੀ ਬਸ ਤੇ ਗਿਲੇ ਹੀ ਨੇ ਨਾ, ਫਿਰ ਉੱਥੇ ਕੋਈ ਆ ਕੇ ਹਾਲੇ ਆਪਣੇ ਹੀ ਨਹੀਂ ਸੀ। ਵਾਹ। ਇਹ ਗਿਲੇ ਨੇ ਬਸ, ਦਿਲਚਸਪੀ ਤੱਕ। ਮੁਹੱਬਤ ਜਿਹੜੀ ਆਮ ਲੋਕਾਂ ਦੀ ਬਸ। ਉਹਨੇ ਆਖਿਆ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ, ਅਸਲ ਪ੍ਰੀਤ ਜਿੰਨਾ ਦੀ। ਅਸਲ ਪ੍ਰੀਤ ਜਿੰਨਾ ਦੀ। ਵਾਰਿਸ ਸ਼ਾਹ ਨੇ ਇਹ ਵੇਖੋ ਦੋਸਤ ਦਾ ਜਿਹੜਾ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਨਾ, ਦੋਸਤ ਦਾ ਤਲਕ ਮੁਹੱਬਤ ਤੱਕ। ਠੀਕ ਹੈ। ਯਾਰ ਦਾ ਤਲਕ ਇਸ਼ਕ ਨਾਲ।
ਦੋਸਤ 100 ਜੋ ਭਬਤ ਵਿੱਚ ਭੇੜ ਕੱਟੇ, ਯਾਰ ਸੋਏ ਜੋ ਜਾਨ ਕੁਰਬਾਨ। ਇੰਜ ਵੰਡ ਕੀਤੀ ਹੈ। ਵਾਹ ਵਡਾਈ ਸਾਹਿਬ ਵਾਹ, ਕੀ ਬਾਤ, ਕੀ ਬਾਤ। ਮਸਰੂਰ ਅਲਾਈ ਵਡਾਈ ਸਾਹਿਬ ਰੋੜਸ ਤੋਂ ਜੀ, ਸਿਆਲਕੋਟ ਦੀ ਪਹਿਚਾਨ, ਸਿਆਲਕੋਟ ਦੀ ਜਾਨ, ਬੜਾ ਗਹਿਰਾ ਜਨਾਬ ਉਹਨਾਂ ਨੇ 6 ਸਟੈਪ ਪਿਆਰ ਦੇ ਨੇ। ਆਮ ਬੰਦੇ ਇਸੇ ਗੱਲ 'ਚ ਮਾਰੇ, ਉਹ ਮੇਰੇ ਕੰਮ ਨਹੀਂ ਆਇਆ, ਮੈਂ ਉਹਨਾਂ ਨਾਲ ਇੰਨਾ ਪਿਆਰ ਕਰਨਾ। ਆਪਣਾ ਪਿਆਰ ਤੋਲ ਤੇ ਸਹੀ ਪਹਿਲਾਂ। ਹਾਏ ਹਾਏ ਹਾਏ। ਤੂੰ ਹੈ ਕਿੱਥੇ ਕੁਵੇਂ, ਦਿਲਚਸਪੀ ਤਾਂ ਕਰੇ, ਮੁਹੱਬਤ ਤਾਂ ਕਰੇ, ਰੁਝਾਨ ਤਾਂ ਕਰੇ, ਮਿਲਾਨ ਤਾਂ ਕਰੇ, ਕਿੱਥੇ ਮੈਂ ਤੂੰ? ਕਿੱਥੋਂ ਤੋਂ ਵਾਹ ਵਾਹ ਵਾਹ, ਪਤਾ ਨਹੀਂ ਲੋਕਾਂ। ਅੱਜ ਵੰਡ ਕੱਢ ਛੜੀ ਆ ਕੀ ਬਾਤ ਹੈ, ਸਹੀ ਬਾਤ। ਕੀ ਬਾਤ। ਗੱਲ ਲਿਖਣ ਵਾਲੀ ਗੱਲ ਜੀ, ਜਿਹੜੀਆਂ ਗੱਲਾਂ ਕਿਤਾਬਾਂ 'ਚ ਨਹੀਂ ਲੱਭੀਆਂ ਅੱਜ ਬੈਗ, ਕੀ ਬਾਤ ਹੈ। 20 ਸਾਲਾਂ ਬਾਅਦ ਮੈਨੂੰ ਸਮਝ ਆਏ ਕਿ ਵਾਰਿਸ ਸ਼ਾਹ ਨੇ ਇੱਕ ਫਿਕਰੇ ਦੇ ਵਿੱਚ 2 ਲਫ਼ਜ਼ ਕਿਉਂ ਇਸਤੇਮਾਲ ਕੀਤੇ, ਦੋਸਤ ਵੀ ਤੇ ਯਾਰ। ਦੋਸਤ 100 ਜੋ ਭਬਤ ਵਿੱਚ ਭੇੜ ਕੱਟੇ, ਯਾਰ ਸੋਏ ਜੋ ਜਾਨ ਕੁਰਬਾਨ। ਕੀ ਬਾਤ ਹੈ ਜੀ, ਕੀ ਬਾਤ। ਮਸ਼ੂਕ ਸੋਏ ਜੋ ਅਹਿਲ ਤਮੀਜ਼ ਹੋਵੇ, ਆਸ਼ਿਕ ਸੋਏ ਜੋ ਜਾਨ ਕੁਰਬਾਨ। ਮਸ਼ੂਕ ਵੀ ਉਹ ਹੋਵੇ ਜਿਹਨੂੰ ਤਮੀਜ਼ ਹੋਵੇ। ਹਾਂਜੀ। ਕੰਜਰ ਸੋਏ ਜੋ ਗੈਰ ਤੋਂ ਬਾਝ ਹੋਵੇ, ਪਹਿਲਵਾਨ ਜੋ ਹੱਡ ਸਤਰਾਨ। क्या गहराई। आलम सोए जो इलम दी खबर रखे, कारी सोए जो खुश अलहान हो। वाह जी वाह, माशाअल्लाह। कारी वही है ना जी 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 जी, ते आलम भी वही जड़ा इलम दी खबर। वाह, आम आदमी नु आलम ते नहीं आख्या जांदा। ठीक बात। ਉਹ ਜਿਹਨੂੰ ਆਲਮ ਕਰ नीम मुल्ला खतरा ईमान, नीम कीम खतरा जान, ठीक है।